ਮਿਸਤਰੀਆਂ ਕੋਲ ਨਹੀਂ ਰਹਿ ਗਿਆ। ਪੰਜਾਬ ਦਾ ਮਜ਼ਦੂਰ ਵੀ ਬੇਕਾਰ ਹੈ, ਰਾਜ ਮਿਸਤਰੀ ਵੀ ਬੇਕਾਰ ਹੈ, ਔਰ ਜਿਹੜੇ ਇੱਥੇ ਚੱਲ ਰਿਹਾ ਕਿਸਾਨਾਂ ਦਾ ਹਾਲ ਉਹ ਤਾਂ 72 ਸਾਲਾਂ ਤੋਂ ਹੀ ਇਹ ਚੱਲ ਰਿਹਾ। ਕਿਸੇ ਨੂੰ ਅਹਿਸਾਸ ਨਹੀਂ। ਰੋਟੀ ਜ਼ਮੀਨੀ ਰੋਟੀ 15 ਰੁਪਏ ਦੀ ਕਰਕੇ ਉਹਨੂੰ ਦੱਸਿਆ ਜਾ ਰਿਹਾ ਕਿ ਜਿਵੇਂ ਇਹ ਕੋਈ ਅਯਾਸ਼ੀ ਹੁੰਦੀ ਹੈ। ਤੁਸੀਂ ਗੱਡੀਆਂ 20 ਲੱਖ ਦੀ ਗੱਡੀ ਜਿਹੜੀ ਉਹ 50 ਲੱਖ ਦੀ ਕਰਤੀ, 25 ਲੱਖ ਦੀ, ਡਬਲ ਕੀਮਤਾਂ ਕਰਤੀਆਂ। ਗਰੀਬ ਤੇ ਬਹੁਤ ਕਿਉਂ ਪਾਇਆ? ਤੁਸੀਂ ਹਰ ਸ਼ੈ ਮਹਿੰਗੀ ਕਰਤੀ। ਤੁਸੀਂ ਕਹਿੰਦੇ ਸੀ ਅਸੀਂ IMF ਤੋਂ ਕਰਜ਼ਾ ਨਹੀਂ ਲਾਂਗੇ, ਖੁਦਕੁਸ਼ੀ ਕਰ ਲਾਂਗੇ। ਔਰ ਤੁਸੀਂ IMF ਤੋਂ ਕਰਜ਼ਾ ਵੀ ਲਈ ਜਾਂਦੇ ਹੋ, ਮਹਿੰਗਾਈ ਵੀ ਡਬਲ ਕੀਤੀ ਜਾਂਦੇ ਹੋ। ਤੁਸੀਂ ਇਸ ਕਿਸਾਨ ਨੌਕਰੀ ਪੇਸ਼ਾ ਲੋਕਾਂ ਦੀ ਤਨਖਾਹ 'ਚ ਰੱਤੀ ਇਜ਼ਾਫਾ ਨਹੀਂ ਕੀਤਾ ਤੇ 3 ਗੁਣਾ ਮਹਿੰਗਾਈ ਕਰਤੀ। ਤੇ ਤੁਸੀਂ ਮਤਲਬ ਕੱਲ ਇੱਕ ਜਲਸਾ ਹੋਇਆ ਗੁਜਰਾਂਵਾਲੇ 'ਚ, ਬੜਾ ਕਾਮਯਾਬ ਜਲਸਾ ਹੋਇਆ, ਲੇਕਿਨ ਮੈਂ ਉਹਨਾਂ ਨੂੰ ਵੀ ਸੱਦਾ ਦੇਣਾ ਚਾਹੁੰਦਾ, ਬੀਬੀ ਮਰੀਅਮ ਨੂੰ ਵੀ, ਬਿਲਾਵਲ ਨੂੰ ਵੀ, ਔਰ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੂੰ ਵੀ, ਜਿਹੜੇ ਪੰਜਾਬ 'ਚ ਗੁਜਰਾਂਵਾਲੇ ਹੀ ਖਲੋ ਕੇ ਦਿਨ ਦਾ ਖਿਆਲ ਕਰ ਰਹੇ ਨੇ ਕਿ ਦਿਨ ਦੇ ਜਜ਼ਾਇਰ ਜਿਹੜੇ ਨੇ ਉਹ ਉਹਨਾਂ ਨੂੰ ਮਾਂ ਕਬਜ਼ਾ ਨਾ ਕਰੇ। ਇੱਥੇ ਪੰਜਾਬ ਵੰਡਣ ਦੀ ਗੱਲ ਹੋ ਰਹੀ ਹੈ, ਪੰਜਾਬ ਟੋਟੇ ਕਰਨ ਦੀ ਗੱਲ ਹੋ ਰਹੀ ਹੈ। ਇੱਥੇ ਕੋਈ ਨਹੀਂ ਬੋਲਦਾ। ਗੁਜਰਾਂਵਾਲੇ 'ਚ ਫਜ਼ਲ ਰਹਿਮਾਨ ਨੂੰ ਕਿਉਂ ਅਹਿਸਾਸ ਨਹੀਂ ਹੁੰਦਾ? ਇਸ ਗੱਲੋਂ ਅਹਿਸਾਸ ਨਹੀਂ ਹੁੰਦਾ ਕਿ ਨੂਨ ਲੀਗ ਨੇ ਜਾਂ ਪੀਪਲਸ ਪਾਰਟੀ ਨੇ ਜਾਂ PTI ਨੇ ਕਦੀ ਓਨਰਸ਼ਿਪ ਨਹੀਂ ਲਈ ਇਸ ਯਤੀਮ ਧਰਤੀ ਦੀ। ਪੰਜਾਬ ਦੀ ਵੰਡ ਨਹੀਂ ਚਾਹੀਦੀ, ਪੰਜਾਬ ਦੀ ਵੰਡ ਨਾ ਮਨਜ਼ੂਰ। 172 ਸਾਲਾਂ ਤੋਂ ਬ੍ਰਿਟਿਸ਼ ਸਾਮਰਾਜ ਨੇ ਪੰਜਾਬੀ ਤੇ ਪਾਬੰਦੀ ਲਾਈ ਹੋਈ ਹੈ। ਪੰਜਾਬੀ ਮੀਡੀਅਮ ਸਕੂਲ ਬ੍ਰਿਟਿਸ਼ ਸਾਮਰਾਜ ਨੇ ਬੰਦ ਕੀਤੇ ਸੀ। ਇਹ ਸਾਨੂੰ ਖੁਦਖਬਰੀ ਦੱਸਦਾ ਹੈ ਰਾਤ ਰਾਤ ਕਿ ਅਸੀਂ ਉਰਦੂ ਮੀਡੀਅਮ ਕਰ ਰਹੇ ਹਾਂ। ਉਰਦੂ ਮੀਡੀਅਮ ਦਾ 72 ਸਾਲਾਂ ਤੋਂ ਨੇ। ਕੀ ਮਿਆਰ ਹੈ? ਦਿਨ ਬ ਦਿਨ ਮਿਆਰ ਘਟੀਆ ਤੋਂ ਘਟੀਆ ਤਰੀਨ ਹੁੰਦਾ ਜਾ ਰਿਹਾ। ਸੂਫੀਆਂ ਦੀ ਔਲੀਆ ਅੱਲਾ ਦੀ ਜ਼ੁਬਾਨ ਜਿਹੜੀ ਹੈ ਉਹ ਇਹਨਾਂ ਵਾਸਤੇ ਗੈਰ ਮੌਜੂਦ ਹੈ। ਯੂਪੀ ਦੀ ਜ਼ੁਬਾਨ ਜਿਹੜੀ ਕਿ ਸਈਦ ਅਹਿਮਦ ਖਾਨ ਨੇ ਛੱਡ ਗਿਆ, ਗੋਰਾ ਮੁਸਲਮ ਕਰ ਗਿਆ, ਉਹਦੀ ਸਾਨੂੰ ਇਹ ਖੁਸ਼ਖਬਰੀ ਦੱਸਦੇ ਨੇ ਪੰਜਾਬੀਆਂ ਨੂੰ। ਪੰਜਾਬ ਧਰਤੀ ਗੂੰਗੀ ਹੈ, ਪੰਜਾਬ ਦੀ ਮਾਂ ਬੋਲੀ ਗੂੰਗੀ ਹੈ। ਪੰਜਾਬ ਵੰਡਿਆ ਜਾ ਰਿਹਾ ਹੈ, ਕੋਈ ਖਿਆਲ ਨਹੀਂ ਕਿਸੇ ਨੂੰ। ਔਰ ਇਹ ਪੱਤਾ ਸਿਰ ਤੇ ਰੱਖ ਕੇ ਇਹ ਸਾਨੂੰ ਦੱਸਣਾ ਚਾਹ ਰਹੇ ਨੇ ਕਿ ਅਸੀਂ ਪੰਜਾਬੀ ਹਾਂ। ਉਹ ਪੱਗ ਦਾ ਮਤਲਬ ਪਤਾ ਹੈ ਤੁਹਾਨੂੰ? ਪੱਗ ਦਾ ਮਤਲਬ ਹੁੰਦਾ ਬੀਬੀ ਮਰੀਅਮ ਨਵਾਜ਼। ਪੱਗ ਦਾ ਮਤਲਬ ਹੁੰਦਾ ਹੈ ਕੁਣਬੇ ਦੀ ਰਾਖੀ, ਕੁਣਬੇ ਦਾ ਵੱਡਾ। ਇਹ ਚੌਧਰ ਐਵੇਂ ਨਹੀਂ ਹੁੰਦੀ, ਇਹ ਕਲਫਾਂ ਲੱਗੀਆਂ ਆਕੜੀਆਂ ਪੱਗਾਂ ਨਾਲ ਨਹੀਂ ਹੁੰਦੀ। ਇਹ ਦਰਵੇਸ਼ਾਂ ਦਾ ਕੰਮ ਹੈ, ਇਹ ਕੁਰਬਾਨੀ ਦਾ ਕੰਮ ਹੈ, ਸੈਕਰੀਫਾਈਸ ਦਾ ਕੰਮ ਹੈ। ਤੁਸੀਂ ਕੀ ਦਿੱਤਾ? ਤੁਸੀਂ ਅੱਜ ਤੱਕ ਇੱਕ ਸਿੰਪਲ ਕਰਾਰਦਾਦ ਦੀ ਪੰਜਾਬ ਅਸੈਂਬਲੀ 'ਚ ਪੇਸ਼ ਕੀਤੀ ਕਿ ਪੰਜਾਬੀ ਜ਼ੁਬਾਨ ਨੂੰ ਉਹਦਾ ਹੱਕ ਦੇ ਦਿੱਤਾ ਜਾਏ। ਤੁਸੀਂ ਇੱਥੇ ਪੰਜਾਬ ਦੇ 3 ਟੋਟੇ ਕਰਨ ਦੀਆਂ ਕਰਾਰਦਾਦਾਂ ਮਨਜ਼ੂਰ ਕਰਾਈਆਂ। ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸਿਰ ਤੇ ਪਾ ਕੇ ਕਾਹਦੇ ਤੁਹਾਡਾ ਸਾਡੇ ਬੁਨਿਆਦੀ ਮੁਤਾਲਬੇ ਸੁਣ ਲੈ ਜਾਣ। ਇਮਰਾਨ ਖਾਨ ਸੁਣ ਲਵੇ, ਆਪੋਜੀਸ਼ਨ ਵੀ ਸੁਣ ਲੈ। ਪਹਿਲੀ ਗੱਲ, ਜ਼ਮੀਨੀ ਰੋਟੀ 10 ਰੁਪਏ ਦੀ ਕੀਤੀ ਜਾਏ। ਸਾਡੀ ਰੋਟੀ ਜਿਹੜੀ ਮਜ਼ਦੂਰ ਜਿਹੜੀ ਰੋਟੀ ਖਾਂਦਾ ਹੈ ਉਹਦੇ ਕੋਲ ਕੁਛ ਨਹੀਂ ਹੁੰਦਾ ਖਾਣ ਨੂੰ, ਉਹ 6 ਰੁਪਏ ਦੀ ਕੀਤੀ ਜਾਏ। ਆਟਾ ਚੀਨੀ ਸਸਤੀ ਕੀਤੀ ਜਾਏ। ਜਗੀਰਦਾਰੀ ਚੋਰ ਨੂੰ ਵਾਪਸ ਬੁਲਾਇਆ ਜਾਏ। ਇਮਰਾਨ ਖਾਨ ਉਹ ਕਰਪਸ਼ਨ ਕਰ ਰਿਹਾ ਜਿਹੜੀ ਅੱਜ ਤੱਕ ਕਿਸੇ ਵੀ ਨਹੀਂ ਕੀਤੀ। ਇਹ ਇੱਥੇ ਸਾਫ਼ ਕਰਨ ਆਇਆ ਸੀ। ਇਹਨੇ ਨਾ ਇਨਸਾਫੀ ਦਾ ਬੋਲਬਾਲਾ ਕਰਤਾ ਹੈ। ਇਹਨੇ ਮਤਵਸਤ ਤਬਕਿਆਂ ਨੂੰ ਵੀ ਗਰੀਬ ਕਰਤਾ ਹੈ। ਇਹਨੇ ਮਿਡਲ ਕਲਾਸ ਲਿਮਿਟਡ ਕਰਤੀ। ਮੈਂ ਇੱਕ ਆਖਰੀ ਨਾਰਾ ਮਾਰਾਂਗਾ, ਤੁਸੀਂ ਸਾਰਿਆਂ ਨਾਲ ਮਾਰਦਾ ਮੇਰੇ ਨਾਲ। ਮਹਿੰਗਾਈ ਕੋ ਖਤਮ ਕਰੋ, ਮਹਿੰਗਾਈ ਕੋ ਖਤਮ ਕਰੋ, ਮਹਿੰਗਾਈ ਕੋ ਖਤਮ ਕਰੋ, ਮਹਿੰਗਾਈ ਕੋ ਖਤਮ ਕਰੋ, ਮਹਿੰਗਾਈ ਕੋ ਮਹਿੰਗਾਈ ਕੋ ਖਤਮ ਕਰੋ। ਇੱਕ ਨਾਰਾ ਮਾਂ ਬੋਲੀ ਵਿੱਚ ਮੇਰੇ ਨਾਲ। ਲੈ ਜਾ